कि लो जी हुण 26 जनवरी 15 अगस्त आ ते पुलिस पार्टियां घरां च। दूजा हैगा भी जदों वोटां आउंदियां ने उदों पुलिस पार्टियां घरां च। तीजा फिर आ बंब धमाकिਆਂ वर्गे जगाड़मेंट असला मिल गया जी आ हो गया, ये पुलिस पार्टियां लोकां दे घरां च। इउं लोकां नूं टैरर मतलब लोकां नूं डराई रखण दा एक जगाड़मेंट जिहड़ा है ਉਹ सरकार ने बनाया होया। ते ਇਹ जानी कि एक खेड आ जिहदे विच की आ कि पाकिस्तान तो असला आया ते बंब चल गया जां बंब चलण तो पहलां फड़िया गया जां असले नाल नौजवान फड़े गए। ये जिहड़ी कथा आ ये इंनी क वार सुनी जा चुकी आ भी ਉਹੀ कहानी ਉਹੀ ਗੱਲਾਂ ते ਬੰਦਿਆਂ ਦੇ ਨਾਂ बदल ਦਿੰਦੇ आ। ते ਇੰਨੀ अजीबो गरीब जी ये गल आ कि हुण तां लोकां दे रट्टे ਲੱਗੀਆਂ ਪਈਆਂ ਨੇਗੀਆਂ ਇਹ खबर। ਜਿਹੜੇ ਬੰਦੇ ਨੇ ਉਹ ਬੰਬ ਧਮਾਕਾ ਮੌੜ ਮੰਡੀ ਚ ਕੀਤਾ, ਬੇਦੋਸ਼ੇ ਬੱਚੇ ਮਾਰੇ, ਉਹਨੂੰ ਇਹਦਾ ਕੀ ਲਾਭ ਹੋਇਆ ਹੋਣਾ, ਉਹਨੂੰ ਵੋਟਾਂ 'ਚ ਇਹਦਾ ਕੀ ਫਰਕ ਪਿਆ ਹੋਣਾ, ਇਹ ਸਾਰਿਆਂ ਨੂੰ ਸਮਝ ਆ ਸਕਦੀ ਆ ਗੱਲ, ਪਰ ਡਰਦਾ ਕੋਈ ਬੋਲਦਾ ਨਹੀਂ। ਕਿਉਂਕਿ ਇੱਥੇ ਭਾਈ ਜਸਵੰਤ ਸਿੰਘ ਖਾਲੜੇ ਵਰਗਿਆਂ ਵਾਂਗੂ ਲਾਸ਼ ਵੀ ਨਹੀਂ ਲੱਭਦੀ। ਹੁਣ ਜਿਹੜੇ ਵੋਟਾਂ ਵਾਲੇ ਦਿਨ ਆ ਰਹੇ ਆ ਇਹਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਬੰਬ ਚੱਲ ਜਾਣਾ। ਜਿਵੇਂ ਮੌੜ ਮੰਡੀ ਚੱਲਿਆ, ਕਿਹਨੇ ਉਹਦਾ ਲਾਹਾ ਲੈਣਾ, ਜਾਂ ਕਿਹਦਾ ਕਤਲ ਹੋਣਾ ਤੇ ਕਿਹਨੇ ਉਹਦਾ ਲਾਹਾ ਲੈਣਾ, ਜਾਂ ਕਿਹੜੇ ਮੁੰਡੇ ਨੂੰ ਕਿਹੜੇ ਅਸਲੇ ਦੇ ਸਮੇਤ ਗ੍ਰਿਫਤਾਰੀ ਦਿਖਾ ਦੇਣੀ ਆ ਤੇ ਕਿਹਨੂੰ ਉਹਦਾ ਲਾਹਾ ਹੋਣਾ। ਭਾਰਤ ਦੇ ਚੀਫ ਜਸਟਿਸ NV ਰਮन्ना ਜਿਹੜਾ ਹੈ ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਥਾਣਿਆਂ ਵਿੱਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਨੇ ਤੇ ਨਾ ਹੀ ਸਰੀਰਕ ਤੌਰ ਤੇ ਕੋਈ ਵਿਅਕਤੀ ਸੁਰੱਖਿਅਤ ਰਹਿ ਸਕਦਾ। ਸੰਵਿਧਾਨਕ ਐਲਾਨਨਾਮਿਆਂ ਤੇ ਗਰੰਟੀਆਂ ਦੇ ਬਾਵਜੂਦ ਪੁਲਿਸ ਥਾਣਿਆਂ ਵਿੱਚ ਪ੍ਰਭਾਵੀ ਕਾਨੂੰਨੀ ਨੁਮਾਇੰਦਗੀ ਦੀ ਘਾਟ ਹੋਣਾ, ਗ੍ਰਿਫਤਾਰ ਕੀਤੇ ਗਏ ਜਾਂ ਹਿਰਾਸਤ ਵਿੱਚ ਲੈ ਗਏ ਵਿਅਕਤੀ ਦੀ ਵੱਡੀ ਹਾਨੀ ਕਰਨ ਦੇ ਬਰਾਬਰ ਆ। ਜਿਹੜੀ ਦਹਾਈ ਅਸੀਂ ਪਾਉਂਦੇ ਰਹਿੰਦੇ ਆ ਕਿ ਥਾਣਿਆਂ ਦੇ ਵਿੱਚ ਭਾਈ ਨਜਾਇਜ਼ ਕੁੱਟ ਕਟਾਪਾ, ਨਜਾਇਜ਼ ਤਸ਼ੱਦਦ, ਨਜਾਇਜ਼ ਜਲੀਲ ਕੀਤਾ ਜਾਂਦਾ ਹੈ, ਉਹਦੇ ਉੱਤੇ ਮੋਹਰ ਲਾ ਦਿੱਤੀ ਆ NV ਰਮन्ना ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੋਟਾਂ, ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੇੜੇ ਤੇੜੇ ਹੀ ਨੇ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਵੋਟਾਂ ਦੇ ਨੇੜੇ ਤੇੜੇ ਸੁਣਨ ਨੂੰ ਮਿਲਦੀਆਂ ਹੁੰਦੀਆਂ ਰੂਟੀਨ ਦੇ ਵਿੱਚ, ਉਹ ਸ਼ੁਰੂ ਹੋ ਗਈਆਂ ਨੇ। ਜਿਵੇਂ ਕਿ ਕੱਲ ਇੱਕ ਖਬਰ ਆਈ ਆ, ਪੰਜਾਬ ਦੇ DGP ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅੰਮ੍ਰਿਤਸਰ ਦੇ ਪਿੰਡ ਡਾਲੇ ਕੇ ਲੋਪੋਕੇ ਬਾਰਡਰ ਦੇ ਉੱਤੇ ਪਿੰਡ ਆ ਲੋਪੋਕੇ, ਵੀ ਇੱਥੇ ਇੱਕ ਟਿਫਨ ਬਾਕਸ ਜਿਹੜਾ ਹੈ ਜਿਹਨੂੰ ਬੰਬ ਦਾ ਮਤਲਬ ਜਿਹ 'ਚ ਬੰਬ ਬਣਾਇਆ ਸੀ ਟਿਫਨ ਬਾਕਸ ਵਿੱਚ, ਵੀ ਉਹ ਬਰਾਮਦ ਹੋਇਆ ਤੇ 5 ਹੈਂਡ ਗ੍ਰਨੇਡ, 9 ਜਿਹੜੇ ਨੇ 9mm ਪਿਸਤੌਲ ਦੇ 100 ਰੌਂਦ। ਤੇ ਇਸ ਤੋਂ ਬਾਅਦ ਫਿਰ ਪੰਜਾਬ ਭਰ ਦੇ ਵਿੱਚ ਹਾਈ ਅਲਰਟ ਹੋ ਗਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤਲਾਸ਼ੀਆਂ, ਚੈਕਿੰਗ ਵਗੈਰਾ ਚੱਲ ਰਹੀ ਹੈ। DGP ਦਿਨਕਰ ਗੁਪਤਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਕੱਲ ਕਿਹਾ ਸੀਗਾ ਵੀ ਡਾਲੇ ਕੇ ਬੱਚੀ ਪਿੰਡ ਤੇ ਸੋਹੋਰਾ ਪਿੰਡ ਆ ਜਿਹੜਾ, ਉੱਥੇ ਇੱਕ ਡਰੋਨ ਜਿਹੜਾ ਸੀਗਾ ਉਹ ਦੇਖਿਆ ਸੀਗਾ ਤੇ ਉਹ ਡਰੋਨ ਲੱਗਦਾ ਵੀ ਇਹ ਚੀਜ਼ ਛੁੱਟ ਗਿਆ ਤੇ ਇਹ ਜਿਹੜੀ ਤਲਾਸ਼ੀ ਦੀ ਮੁਹਿੰਮ ਜਦੋਂ ਇਸ ਇਲਾਕੇ 'ਚ ਚਲਾਈ ਗਈ ਆ ਤਾਂ ਇੱਥੇ ਇਹ ਸਮਾਨ ਜਿਹੜਾ ਹੈਗਾ ਬਰਾਮਦ ਹੋਇਆ, ਟਿਫਨ ਬਾਕਸ ਤੇ ਇਹ ਬੰਬ ਸੀਗਾ ਬਣਾਇਆ ਹੋਇਆ, 2-3 ਕਿਲੋ RDX ਜਿਹੜਾ ਹੈ ਉਹ ਸੀਗਾ, ਹੋਰ ਕਲਪੁਰਜੇ ਜਿਹੜੇ ਨੇ, ਯਾਨੀ ਕਿ ਪੂਰਾ ਬੰਬ ਦਾ ਜਿਹੜਾ ਸਮਾਨ ਆ ਉਹਦੇ ਬਗੈਰ ਹੋਰ ਅਸਲਾ ਜਿਹੜਾ ਪਰਚਾ ਦਰਜ ਹੋ ਗਿਆ। ਤੇ ਇਹ ਸਾਰੀ ਕਹਾਣੀ ਜਿਹੜੀ ਆ ਕੱਲ ਫਿਰ DGP ਸਾਹਿਬ ਨੇ ਦੱਸੀ। ਜਿਹੜੇ ਖਬਰ ਇਸ ਇਲਾਕੇ ਚੋਂ ਚਗਾਮਾ ਇਲਾਕੇ ਚੋਂ ਆਈ ਆ ਅਜੀਤ ਦੀ, ਉਹ ਵੀ ਪੜ੍ਹ ਲੈਂਦੇ ਆ। ਉਹਦੇ 'ਚ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੌਗਾਮਾ ਦੇ ਸਰਹੱਦੀ ਪਿੰਡ ਬਹਿੜਵਾਲ ਵਿਖੇ ਲਾਹੌਰ ਬ੍ਰਾਂਚ ਨਹਿਰ ਉੱਤੇ ਪੁਲ ਦੇ ਨਜ਼ਦੀਕ ਤੋਂ ਵੱਡੀ ਮਾਤਰਾ 'ਚ ਅਸਲਾ ਬਰਾਮਦ ਹੋਇਆ ਹੈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਦੇ SHO ਕਪਲ ਕੌਸ਼ਲ ਨੇ ਦੱਸਿਆ ਕਿ ਚਗਾਮਾ ਅਟਾਰੀ ਮੇਨ ਸੜਕ ਬਹਿੜਵਾਲ ਨਹਿਰ ਵਾਲੇ ਪੁਲ ਦੇ ਲਹਿੰਦੇ ਪਾਸੇ
100 ਗੋਲੀਆਂ, 5 हैंड ग्रनेड, 1 किलो RDX मिली। नहर के कंढे संघना जंगल होने कारण यह असला पाकिस्तान पार तो आया लगता। पुलिस वालों इसकी बरीकी नाल जांच पड़ताल की जा रही है। इस संबंधी असला नष्ट करने वाली टीमां ते होर भारी पुलिस फोर्स मौके ते पहुंच चुकी है ते लोकां दी आम लोगों की एंट्री जी बंद कर। यह खबर कल जो जानी कि आई उदों बार्डर एरिए दे विच लगातार फिर टैलीविजन चैनलों के उत्ते दिखाया जान लग पिया कि किवें उस इलाके दे विच पुलिस कर्मचारी जिहड़े ने ते होर सुरक्षा एजेंसियां सरगर्म। जिहड़ी गल पंजाब भर दे विच अज मैं क्योंकि इत्थे अमृतसर रहिंदा ते मेरा पिंड घुमान आ लुधियाणे जिले च, भावें पंजाब पुलिस नूं पता वा, सारियां एजेंसियां नूं पता, पर वो पता नहीं की हिसाब किताब जिहा हैगा। मेरे घर गेड़ा मारते हुंदे आ ते पिंडों मेरी मां दा, मेरी बीबी दा फोन आया सीगा घंटा क पहिलां कि पुलिस पार्टी घरे होके गई। पर वो सानूं पता कि 15 अगस्त के नेड़े तेड़े, 26 जनवरी के नेड़े तेड़े जां 6 जून नूं होर इहो ਜਿਹੇ मौकों के उत्ते साडे घरां दे विच पुलिस पार्टियां गेड़े मारदियां हुंदियां। मेरा ये गल छेड़न दा भाव ये है कि पंजाब दे विच इस तरीके का माहौल अड अड कारणों करके बनता आ रहा कि लो जी हुण 26 जनवरी 15 अगस्त आ ते पुलिस पार्टियां घरां च। दूजा हैगा भी जदों वोटां आउंदियां ने उदों पुलिस पार्टियां घरां च। तीजा फिर आ बंब धमाकिਆਂ वर्गे जगाड़मेंट असला मिल गया जी, आ हो गया, ये पुलिस पार्टियां लोगों के घरां च। इउं लोकां नूं टैरर मतलब लोकां नूं डराई रखण दा एक जगाड़मेंट जिहड़ा है वो सरकार ने बनाया होया। लोग जिहड़े ने इस दे आदी भी हो रहे ने। ते अगली जिहड़ी गल आ वो ये है, पिछे जदों पिछली बार विधान सभा दी वोटां होईयां उदों एक बंब धमाका होया सीगा जिहदे विच चोण जलसे दे विच निक्के निक्के नियाणे आ जिहड़े वो बेचारे कई मारे गए होर लोकां दे नाल। ते इह साफ पता है कि वो जिहड़ा बंब धमाका उहदियां जड़ां डेरा सरसा नाल जुड़ियां होईयां ने। ते मौड़ मंडी बंब कांड जिहड़ा है वो 5 साल ऐं जांच उहदी लमकाई गए ते कख नहीं होण दिता। ते लोकां नूं उहदे विच कई कनसोआं मिलदियां रहीआं ने भी इहदा कांग्रेस पार्टी नाल लिंक आ, इहदा वोटां नाल लिंक आ, इहदा डेरा सरसा नाल लिंक आ। हुण फिर वोटां आ रहीआं ने ते वोटां दे विच फिर उही हिसाब किताब जिहा चल पिया। ते ये जानी कि एक खेड आ जिहदे विच की आ कि पाकिस्तान तो असला आया ते बंब चल गया जां बंब चलण तो पहलां फड़िया गया जां असले नाल नौजवान फड़े गए। ये जिहड़ी कथा आ ये इन्नी क वार सुनी जा चुकी आ भी उही कहानी उही गल्लां ते बंदियां दे नाम बदल दिंदे आ। ते इन्नी अजीबो गरीब जी ये गल आ कि हुण तां लोकां दे रट्टे लगियां पईयां नेगीआं ये खबर। ते ये जिहड़े बंब धमाके ये जिहड़ी कतलोगारद आ इहदा सियासी लाहा लैण वालियां नूं कोई फर्क नहीं पैंदा। जिहड़े बंदे ने वो बंब धमाका मौड़ मंडी च कीता, बेदोशे बच्चे मारे, उहनूं इहदा की लाभ होया होना, उहनूं वोटां च इहदा की फर्क पिया होना, ये सारिआं नूं समझ आ सकदी है गल, पर डरदा कोई बोलदा नहीं। क्योंकि इत्थे भाई जसवंत सिंह खालड़े वर्गिया वांगू लाश भी नहीं लभदी। अणपछातियां लाशां अगले हुण भी बना दिंदे आ, पता ही नहीं लगता हैगा भी ट्रके ठा के एक्सीडेंट च बंदा मर गया कि मारिया गया, साजिश विच मारिया गया कि वैसे ही एक्सीडेंट होया। ते इस तरह के माहौल विच असीं जिउं रहे हैं। एक शेर जिहा किते आ जांदा, हम अपने शहर में, हम अपने घर में महफूज नहीं है, ये सच है, लेकिन इसका अंदाजा नहीं लगाना। मतलब कि ये गल अंदाजा भी नहीं लाउणा कि तुसीं महफूज नहीं, तुसीं ये मन के चलना कि महफूज हैगे हो। महफूज सुरक्षित सिक्योर होने की तो गल ही नहीं कोई, सोशल सिक्योरिटी वाला काम ही नहीं कोई। हुण जिहड़े वोटां वाले दिन आ रहे हैं इहदे विच पता नहीं कित्थे कित्थे बंब चल जाना, जिवें मौड़ मंडी चलिया।
ਕਿਹਨੇ ਉਹਦਾ ਲਾਹਾ ਲੈਣਾ, ਜਾਂ ਕਿਹਦਾ ਕਤਲ ਹੋਣਾ ਤੇ ਕਿਹਨੇ ਉਹਦਾ ਲਾਹਾ ਲੈਣਾ, ਜਾਂ ਕਿਹੜੇ ਮੁੰਡੇ ਨੂੰ ਕਿਹੜੇ ਅਸਲੇ ਦੇ ਸਮੇਤ ਗ੍ਰਿਫਤਾਰੀ ਦਿਖਾ ਦੇਣੀ ਆ ਤੇ ਕਿਹਨੂੰ ਉਹਦਾ ਲਾਹਾ ਹੋਣਾ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਜੇ ਕੋਈ ਕਵੇ ਵੀ ਇੰਜ ਨਹੀਂ ਹੋ ਸਕਦਾ ਜੀ, ਉਹ ਹਾਲਾਤ ਉਹ ਮਾਹੌਲ ਨਹੀਂ ਰਿਹਾ, ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੇ ਚੀਫ ਜਸਟਿਸ NV ਰਮੰਨਾ ਜਿਹੜਾ ਹੈ, ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਥਾਣਿਆਂ ਵਿੱਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਨੇ ਤੇ ਨਾ ਹੀ ਸਰੀਰਕ ਤੌਰ ਤੇ ਕੋਈ ਵਿਅਕਤੀ ਸੁਰੱਖਿਅਤ ਰਹਿ ਸਕਦਾ। ਇਹਨਾਂ ਦੋਵਾਂ ਨੂੰ ਥਾਣਿਆਂ ਵਿੱਚ ਖਤਰਾ ਸਭ ਤੋਂ ਵੱਧ ਆ, ਮਨੁੱਖੀ ਹੱਕਾਂ ਨੂੰ ਤੇ ਮਨੁੱਖ ਦੇ ਸਰੀਰਾਂ ਨੂੰ। ਚੀਫ ਜਸਟਿਸ ਨੇ ਕਿਹਾ ਕਿ ਕਈ ਵਾਰ ਤਾਂ ਰੱਜੇ ਪੁੱਜੇ ਬੰਦਿਆਂ ਨੂੰ, ਜਿਹੜੇ ਪਹੁੰਚ ਵਾਲੇ ਬੰਦੇ ਆ, ਵੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਤੇ 3rd ਡਿਗਰੀ ਵਿਹਾਰ ਕੀਤਾ ਜਾਂਦਾ। ਹਾਲਾਂਕਿ ਸੱਚੀ ਗੱਲ ਤਾਂ ਇਹ ਹੈਗੀ ਆ ਕਿ ਇਹੋ ਜਿਹੇ ਲੋਕ ਜਿਹੜੇ ਰੱਜੇ ਪੁੱਜੇ ਜਾਂ ਪਹੁੰਚ ਵਾਲੇ ਆ, ਜਦੋਂ ਉਹਨਾਂ ਤੇ ਡੰਡਾ ਵਰਦਾ ਨੋਟ ਜ਼ਿਆਦਾ ਝੜਦੇ ਆ ਤੇ ਜਲਦੀ ਝੜਦੇ ਆ। ਸਾਡੇ ਵਰਗਿਆਂ ਦਾ ਹਾਲ ਤਾਂ ਇਹ ਹੁੰਦਾ ਵੀ ਜਾਣ ਸਾਰੀ ਪਹਿਲੋਂ ਗੰਦੀ ਜੀ ਬੋਲੀ ਵਿੱਚ ਭੈੜਾ ਜਿਹਾ ਕੋਈ ਬੰਦਾ ਬੋਲਦਾ ਵੀ ਲਾ ਇਹਦਾ ਪੱਗੜ, ਕਿੱਡਾ ਇਹਨੇ ਪੱਗੜ ਬੰਨਿਆ, ਬਿਲਕੁਲ ਸਾਡੀ ਪੱਗ ਚੁੱਭਦੀ ਆ, ਫਿਰ ਨੰਗਾ ਕਰਕੇ ਜੋ ਅਗਲਾ ਤੋਂ ਹੁੰਦਾ ਸਾਡੇ ਨਾਲ ਉਹ ਕੀਤਾ ਜਾਂਦਾ। ਤੇ ਟੌਰਚਰ ਦੀ ਭੈੜੀ ਤੋਂ ਭੈੜੀ, ਗੰਦੀ ਤੋਂ ਗੰਦੀ ਜਿਹੜੀ ਵਿਧੀ ਆ, ਉਹ ਲੱਭਣ ਵਾਲੇ ਨੂੰ ਉੱਥੇ ਜ਼ਿਆਦਾ ਹੀਰੋ ਮੰਨਿਆ ਜਾਂਦਾ ਵੀ ਇਹ ਬੜਾ ਬੰਬ ਬੰਦਾ ਵਾ ਜਿਹਨੇ ਇੰਨਾ ਭੈੜਾ ਤਰੀਕਾ ਲੱਭਿਆ ਲੋਕਾਂ ਦੇ ਉੱਤੇ ਜ਼ੁਲਮ ਕਰਨ ਦਾ। ਖੈਰ, ਆਪਾਂ ਭਾਰਤ ਦੇ ਚੀਫ ਜਸਟਿਸ NV ਰਮੰਨਾ ਜਿਹੜਾ, ਉਹਦੀ ਗੱਲਬਾਤ ਜਿਹੜੀ ਅਖਬਾਰਾਂ 'ਚ ਛਪੀ ਆ, ਅੱਜ ਕੱਲ੍ਹ ਚਰਚਾ ਬੜੀ ਹੋ ਰਹੀ ਆ। ਆਪਾਂ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਵੀ ਇਸ ਮਸਲੇ ਤੇ ਪੜਾਂਗੇ, ਔਰ ਜਿਹੜੀ ਹਲੇ ਆਪਾਂ ਖਬਰ ਜਿਹੜੀ ਆ ਉਹ ਪੜ੍ਹਦੇ ਆ, ਜਿਹਦੇ ਵਿੱਚ ਉਹ ਕਹਿ ਰਹੇ ਆ, ਚੀਫ ਜਸਟਿਸ ਸਾਹਿਬ ਕਹਿ ਰਹੇ ਨੇ ਕਿ ਮਨੁੱਖੀ ਹੱਕਾਂ ਦਾ ਘਾਣ ਥਾਣਿਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ। ਇਹ ਜਿਹੜੀਆਂ ਗੱਲਾਂ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇੱਕ ਸਮਾਗਮ ਦੇ ਵਿੱਚ ਭਾਸ਼ਣ ਦੌਰਾਨ ਕਹੀਆਂ ਸੀਗੀਆਂ, ਤੇ ਉੱਥੇ ਉਹਨੇ ਕਿਹਾ ਵੀ ਸੰਵਿਧਾਨਕ ਐਲਾਨਨਾਮਿਆਂ ਤੇ ਗਰੰਟੀਆਂ ਦੇ ਬਾਵਜੂਦ ਪੁਲਿਸ ਥਾਣਿਆਂ ਵਿੱਚ ਪ੍ਰਭਾਵੀ ਕਾਨੂੰਨੀ ਨੁਮਾਇੰਦਗੀ ਦੀ ਘਾਟ ਹੋਣਾ, ਗ੍ਰਿਫਤਾਰ ਕੀਤੇ ਗਏ ਜਾਂ ਹਿਰਾਸਤ ਵਿੱਚ ਲੈ ਗਏ ਵਿਅਕਤੀ ਦੀ ਵੱਡੀ ਹਾਨੀ ਕਰਨ ਦੇ ਬਰਾਬਰ ਆ। ਮਤਲਬ ਕਿ ਉਹਨੂੰ ਉਹਦਾ ਵਕੀਲ ਨਹੀਂ ਮਿਲਣ ਦੇਣਾ, ਉਹਨੂੰ ਆਪਦੀ ਰਾਖੀ ਕਰਨ ਦਾ ਹੱਕ ਤੱਕ ਨਹੀਂ, ਉਹ ਜੋ ਕੁਝ ਕਰੇ ਪੁਲਿਸ ਕਰੇ, ਬਸ ਜਿਹੜਾ ਕੁਝ ਤੁਹਾਡੇ ਨਾਲ ਉਹ ਉਦੋਂ ਚੰਗਾ ਕਰਨ ਮਾੜਾ ਕਰਨ, ਉਹਨਾਂ ਦੇ ਰਹਿਮੋ ਕਰਮ ਤੇ ਆ ਤੁਸੀਂ। ਤੇ ਨਿਆਂ ਪ੍ਰਣਾਲੀ ਦਾ ਜਿੰਨਾ ਬੁਰਾ ਹਾਲ ਇਸ ਮੁਲਕ ਵਿੱਚ ਹੈ, ਉਹਦੇ ਬਾਰੇ ਹੁਣ ਚੀਫ ਜਸਟਿਸ ਸਾਹਿਬ ਨੇ ਜਦੋਂ ਫਰਮਾ ਦਿੱਤਾ, ਤੇ ਹੁਣ ਬਾਕੀ ਸਾਡੀਆਂ ਗੱਲਾਂ ਬਾਤਾਂ ਬਸ ਪਿੱਛੇ ਰਹਿ ਗਈਆਂ। ਅੱਜ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਉੱਤੇ ਸੰਪਾਦਕੀ ਵੀ ਛਪੀ ਹੈ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ NV ਰਮੰਨਾ ਦੀ ਥਾਣਿਆਂ ਅੰਦਰ ਮਨੁੱਖੀ ਅਧਿਕਾਰਾਂ ਦੇ ਹਾਲ ਬਾਰੇ ਕੀਤੀ ਟਿੱਪਣੀ ਮਹੱਤਵਪੂਰਨ ਹੈ। ਹਾਲਾਂਕਿ ਲੋਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ, ਪਰ ਦੇਸ਼ ਦੇ ਇਨਸਾਫ ਤੰਤਰ ਦੇ ਸਭ ਤੋਂ ਉੱਚੇ ਅਹੁਦੇ ਉੱਤੇ ਵਿਰਾਜਮਾਨ ਸ਼ਖਸੀਅਤ ਵੱਲੋਂ ਜਨਤਕ ਤੌਰ ਤੇ ਇਹਨੂੰ ਸਵੀਕਾਰ ਕਰਨਾ ਲੋਕਾਂ ਵੱਲੋਂ ਪੁਲਿਸ ਬਾਰੇ ਉਠਾਏ ਗਏ ਸਵਾਲਾਂ ਦੀ ਵਾਜਬੀਅਤ ਉੱਤੇ ਮੋਹਰ ਲਾਉਣ ਵਾਂਗ ਆ। ਚਲੋ ਇਹਨੇ ਬੜੀ ਜੀ ਲੰਮੀ ਚੌੜੀ ਰਮਾਇਣ ਲਿਖੀ ਆ, ਮੈਂ ਆਪਾਂ ਸੌਖੀ ਪੰਜਾਬੀ 'ਚ ਗੱਲ ਕਰੀਏ। ਗੱਲ ਇਹ ਆ ਕਿ ਜਿਹੜੀ ਦਹਾਈ ਅਸੀਂ ਪਾਉਂਦੇ ਰਹਿੰਦੇ ਆ ਕਿ ਥਾਣਿਆਂ ਦੇ ਵਿੱਚ ਭਾਈ ਨਜਾਇਜ਼ ਕੁੱਟ ਕਟਾਪਾ, ਨਜਾਇਜ਼ ਤਸ਼ੱਦਦ, ਨਜਾਇਜ਼ ਜਲੀਲ ਕੀਤਾ ਜਾਂਦਾ ਹੈ, ਉਹਦੇ ਉੱਤੇ ਮੋਹਰ ਲਾ ਦਿੱਤੀ ਆ NV ਰਮੰਨਾ ਨੇ। ਅਖਬਾਰਾਂ ਵਾਲਿਆਂ ਦੀ ਇਹਨਾਂ ਦੀ ਆਦਤ ਹੁੰਦੀ ਆ, ਬੜੀ ਘੋਟ ਘੋਟ ਕੇ ਜੇ ਲੰਮੀ ਚੌੜੀ ਗੱਲ ਜੀ ਬਣਾ ਦਿੰਦੇ ਆ, ਗੱਲ ਤਾਂ ਇੰਨੀ ਕੀ ਸੀ। ਖੈਰ, ਜਸਟਿਸ ਰਮੰਨਾ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇੱਕ ਸਮਾਗਮ ਵਿੱਚ ਕਿਹਾ ਹੈ ਕਿ ਭਾਰਤ ਦੇ ਥਾਣਿਆਂ ਅੰਦਰ ਨਾ ਤਾਂ ਵਿਅਕਤੀ ਸਰੀਰਕ ਤੌਰ ਤੇ ਸੁਰੱਖਿਅਤ ਰਹਿ ਸਕਦਾ ਤੇ ਨਾ ਹੀ ਉਹਦੇ ਮਨੁੱਖੀ ਅਧਿਕਾਰ। ਆਮ ਨਾਗਰਿਕਾਂ, ਗਰੀਬਾਂ, ਦਲਿਤਾਂ, ਕਬੀਲਿਆਂ ਤੇ ਸਧਾਰਨ ਲੋਕਾਂ ਨਾਲ ਇਹ ਵਰਤਾਰਾ ਆਮ ਵਰਤਦਾ ਹੈ। ਪੁਲਿਸ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਈ ਕਈ ਕਮਿਸ਼ਨ ਤੇ ਕਮੇਟੀਆਂ ਬਣੀਆਂ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੇ ਵੀ ਸੁਧਾਰ ਦੀ ਦਿਸ਼ਾ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ। ਗੈਰ ਕਾਨੂੰਨੀ ਕਾਰਵਾਈਆਂ ਖਿਲਾਫ ਸੁਣਵਾਈ ਵਾਸਤੇ ਦੇਸ਼ ਅਤੇ ਰਾਜਾਂ ਦੇ ਪੱਧਰ ਉੱਤੇ ਨਿਰਪੱਖ ਅਤੇ ਆਜ਼ਾਦ ਅਥਾਰਟੀ ਬਣਾਉਣ ਦੀ ਚਰਚਾ ਵੀ ਚੱਲਦੀ ਰਹੀ। ਮਤਲਬ ਕਿ ਚੰਗਾ ਲੰਬਾ ਚੌੜਾ ਉਹਨੇ ਲੇਖ ਲਿਖਿਆ ਵੀ ਆਹ ਕੀਤਾ ਉਹ ਕੀਤਾ, ਪਰ ਸੱਚੀ ਗੱਲ ਹੈ ਇਹ ਸਾਰੀਆਂ ਡਰਾਮੇਬਾਜ਼ੀਆਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ, ਪੜ੍ਹਨ ਨੂੰ ਵਧੀਆ ਲੱਗਦੀਆਂ ਨੇ। ਇਹ ਬੋਲਣ ਵੇਲੇ ਜਦੋਂ ਟੈਲੀਵਿਜ਼ਨ ਦੇ ਉੱਤੇ ਜਾਂ ਕਿਸੇ ਸਭਾ ਦੇ ਵਿੱਚ ਬੋਲਦੇ ਉਦੋਂ ਬੜੀਆਂ ਲੱਗਦੀਆਂ ਨੇ ਕਿ ਪੁਲਿਸ ਅੱਜ ਤੋਂ ਬਾਅਦ ਆਹ ਨਹੀਂ ਕਰੂ, ਪਰ ਅਸਲੀ ਹਕੀਕਤ ਕੀ ਆ? ਕੱਲ ਇੱਕ ਧਰਨਾ ਸੀਗਾ ਕਿਸੇ
ਲੀਡਰ ਦਾ ਘਰਾਓ ਕਰਨਾ ਸੀ ਕਿਸਾਨ ਜਥੇਬੰਦੀਆਂ ਨੇ। ਤਾਂ ਇੱਕ ਥਾਣੇਦਾਰ ਜਿਹੜਾ ਉਹ ਉੱਥੇ ਧਰਨਾ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਕਹਿ ਰਿਹਾ ਵੀ ਤੁਹਾਡੀ ਅੱਜ ਮੈਂ ਜੀਭ ਕਢਾਊਂ ਜੀਭ, ਜੇ ਤੁਹਾਡੇ ਚੋਂ ਕੋਈ ਸੜਕ ਤੇ ਚੜਿਆ, ਤੁਸੀਂ ਅੱਜ ਟ੍ਰੈਫਿਕ ਬਲੌਕ ਕਰਨਾ ਚਾਹਿਆ ਤਾਂ ਮੈਂ ਤੁਹਾਡੀ ਜਾਨ ਲੈ ਲੂੰਗਾ, ਜਾਨ ਕੱਢ ਦੂੰਗਾ। ਸਾਰਾ ਦਿਨ ਟੈਲੀਵਿਜ਼ਨ ਚੈਨਲ ਤੇ ਅਫੜ ਪੈਂਦਾ ਰਿਹਾ। ਉਹਨੂੰ ਚੈਨਲਾਂ ਵਾਲਿਆਂ ਨੇ ਲਾਈਨ ਤੇ ਵੀ ਲਿਆ ਤੇ ਉਹ ਸਾਫ਼ ਠੋਕ ਵਜਾ ਕੇ ਕਵੇ ਕਿ ਮੈਂ ਜੋ ਕੁਝ ਕਰ ਕੀਤਾ ਬਿਲਕੁਲ ਠੀਕ ਕੀਤਾ। ਆ ਪਿੱਛੇ ਜੇ ਕਰੋਨਾ ਦਾ ਜਦੋਂ ਚੱਕਰ ਸ਼ੁਰੂ ਹੋਇਆ ਤੇ ਉਦੋਂ ਸਬਜ਼ੀ ਭਾਜੀਆਂ ਵਾਲੀਆਂ ਰੇਹੜੀਆਂ ਲੱਗਦੀਆਂ ਹੁੰਦੀਆਂ ਸੀ ਤੇ ਇੱਕ ਰੇਹੜੀ ਵਾਲੇ ਦੇ ਲੱਤ ਮਾਰੀ ਪੁਲਿਸੀਏ ਨੇ, ਬੜਾ ਰੌਲਾ ਪਿਆ। ਇਵੇਂ ਹੀ ਕਰੋਨਾ ਦੌਰਾਨ ਬੇਅੰਤ ਇਹੋ ਜਿਹੀਆਂ ਘਟਨਾਵਾਂ ਦੀਆਂ ਵੀਡੀਓਜ਼ ਬਣੀਆਂ ਸੀ ਕਿ ਆਮ ਬੇਦੋਸ਼ੇ ਲੋਕਾਂ ਨੂੰ ਬੁਰੀ ਤਰ੍ਹਾਂ ਢਾਹ ਕੇ ਕਟਾਪਾ ਚਾੜਿਆ ਗਿਆ। ਜਿਹੜੇ ਧਰਨਿਆਂ ਦੌਰਾਨ ਹਰ ਰੋਜ਼ ਹੱਕ ਮੰਗਦੇ ਲੋਕਾਂ ਤੇ ਜਦੋਂ ਡਾਂਗਾਂ ਭਰਾਉਂਦੇ ਆ ਪੁਲਿਸ ਵਾਲੇ, ਕਈ ਨੌਜਵਾਨ ਬੱਚੀਆਂ, ਕਈ ਹੋਰ ਉਮਰਦਰਾਜ ਲੋਕ, ਕਈ ਬੱਚਿਆਂ ਵਾਲੀਆਂ ਹੁੰਦੀਆਂ ਨਾਲ ਨਿਆਣੇ ਲੈ ਜਾਂਦੀਆਂ। ਹੁਣ ਲੋਕਾਂ ਨੂੰ ਰੋਟੀ ਚਾਹੀਦੀ ਆ, ਰੋਟੀ ਇੰਡੀਆ 'ਚ ਹੈ ਨਹੀਂ ਤੇ ਲੋਕ ਜਦੋਂ ਧਰਨੇ ਮੁਜ਼ਾਹਰੇ ਕਰਦੇ ਆ, ਪੜ੍ਹੇ ਲਿਖੇ ਮਾਸਟਰ, ਡਾਕਟਰ, BA BEd PhD ਪਾਸ ਬੇਰੁਜ਼ਗਾਰ ਲੋਕ ਜਦੋਂ ਧਰਨੇ ਮੁਜ਼ਾਹਰੇ ਕਰਦੇ ਆ, ਉੱਥੇ ਪੁਲਿਸ ਵਾਲਿਆਂ ਨੂੰ ਭੇਜ ਦਿੱਤਾ ਜਾਂਦਾ। ਪਤਾ ਨਹੀਂ ਵੀ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਨੂੰ ਕੀ ਕੌੜ ਆ ਵੀ ਇਹ ਬੇਦੋਸ਼ੇ ਹੱਕ ਮੰਗਦੇ ਲੋਕਾਂ ਤੇ ਕਿੰਨਾ ਜ਼ੁਲਮ ਕਰਦੇ। ਤੇ ਜਿਹੜੀਆਂ ਫੋਟੋਆਂ ਅਖਬਾਰਾਂ 'ਚ ਵੀਡੀਓ ਬਣਦੀਆਂ, ਬੜਾ ਬੇਦਰਦੀ ਨਾਲ ਕਟਾਪਾ ਚਾੜਦੇ ਆ। ਜਦੋਂ ਕੁੱਟ ਕਟਾਪਾ ਇਹ ਕਰਦੇ ਕਰਾਉਂਦੇ ਆ, ਉਦੋਂ ਬਹੁਤ ਸਾਰੇ ਸੱਜਣ ਮਿੱਤਰ ਜਾਂ ਗੱਲ ਕਰਨਗੇ ਵੀ ਦੇਖੋ ਜੀ ਕਿੰਨਾ ਜ਼ੁਲਮ ਆ। ਤੇ ਮੈਂ ਉਦੋਂ ਇਹ ਗੱਲ ਕਹਿਣਾ ਹੁੰਦਾ ਵੀ ਦੇਖੋ ਇਹ ਚੈਨਲਾਂ ਦੇ ਬੂਹੇ ਫੋਟੋਗ੍ਰਾਫਰਾਂ ਦੀ ਹਾਜ਼ਰੀ 'ਚ ਜਨਤਕ ਤੌਰ ਤੇ ਜਦੋਂ ਐਡਾ ਬੇਹਯਾਈ ਨਾਲ ਜ਼ੁਲਮ ਕਰਦੇ ਆ, ਤੁਸੀਂ ਇਹ ਸੋਚੋ ਜਦੋਂ ਕੋਈ ਗੁਰਸਿੱਖ ਇਹਨਾਂ ਦੇ ਧੱਕੇ ਚੜਿਆ ਹੋਵੇ CIA ਸਟਾਫ ਦੇ ਵਿੱਚ, ਜਿੱਥੇ ਉਹਦੀ ਚੀਕ ਸੁਣਨ ਵਾਲਾ, ਉਹਦੀ ਪੁਕਾਰ ਸੁਣਨ ਵਾਲਾ ਕੋਈ ਨਾ ਹੋਵੇ, ਉੱਥੇ ਇਹ ਕੀ ਕਰਦੇ ਹੋਣਗੇ। ਸੋ ਜਿਹੜਾ ਪਿਛਲਾ ਸਮਾਂ ਲੰਘ ਕੇ ਗਿਆ ਸਿੱਖ ਸੰਘਰਸ਼ ਦੌਰਾਨ ਲੋਕਾਂ ਦੇ ਪੋਟੀ ਕਰਨ ਵਾਲੀ ਜਗ੍ਹਾ ਦੇ ਵਿੱਚ ਜਿਸ ਤਰੀਕੇ ਨਾਲ ਡੰਡੇ ਨੂਣ ਮਿਰਚਾਂ ਲਾ ਕੇ ਧੱਕਦੇ ਰਹੇ ਆ ਤੇ ਪਿਸ਼ਾਬ ਕਰਨ ਵਾਲੀ ਇੰਦਰੀ ਨੂੰ ਕਰੰਟ ਲਾਉਂਦੇ ਰਹੇ ਆ, ਤੇ ਸਭ ਤੋਂ ਘਿਨਾਉਣਾ ਜ਼ੁਲਮ ਜਿਹਦੀ ਮਤਲਬ ਗੱਲ ਸੋਚ ਕੇ ਆਪਦੇ ਆਪ ਨੂੰ ਘੈਣ ਆਉਂਦੀ ਹੈ, ਮਾਂ ਦੇ ਸਾਹਮਣੇ, ਪਿਓ ਦੇ ਸਾਹਮਣੇ ਧੀਆਂ ਨੂੰ ਨੰਗੇ ਕਰ ਦੇਣਾ, ਭਰਾਵਾਂ ਦੇ ਸਾਹਮਣੇ ਮਾਵਾਂ ਭੈਣਾਂ ਨੂੰ ਨੰਗੇ ਕਰ ਦੇਣਾ ਤੇ ਉਹਨਾਂ ਦੇ ਬਾਰੇ ਹੋਰ ਜ਼ਿਆਦਾ ਨੀਚਤਾ ਵਾਲੀਆਂ ਗੱਲਾਂ ਕਰਨੀਆਂ ਕਰਾਉਣੀਆਂ, ਇਹ ਸਾਰਾ ਕੁਝ ਚੱਲਦਾ ਰਿਹਾ। ਹੁਣ ਵੀ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਵੀ ਨਹੀਂ ਜੀ ਐਂ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਇਹ ਉਹਨਾਂ ਦਾ ਵਾਹ ਨਹੀਂ ਪਿਆ। ਜਿਹਦਾ ਵਾਹ ਪਿਆ ਹੁੰਦਾ ਉਹਨੂੰ ਪੁੱਛ ਕੇ ਦੇਖੋ ਥਾਣਿਆਂ ਦੇ ਵਿੱਚ ਆ ਜਿਹੜੇ ਪੁਲਿਸ ਮੁਲਾਜ਼ਮ ਹੁਣ ਬਾਅਦ ਵਿੱਚ ਬੜੇ ਭਗਤ ਜਿਹੇ ਬਣ ਕੇ ਦਿਖਾਉਣਗੇ। ਜਦੋਂ 2005 ਦੇ ਵਿੱਚ ਅਸੀਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕਿਸੇ ਝੰਡੇ ਵਾਲਾ ਕੇਸ ਸਾਡੇ ਤੇ ਬਣ ਗਿਆ, ਇੱਕ ਝੰਡਾ ਚਲਾਇਆ ਸੀ, ਉੱਥੇ ਬਹੁਤ ਸਾਰੇ ਅੱਡ-ਅੱਡ ਥਾਵਾਂ ਤੋਂ ਪੁਲਿਸ ਅਫਸਰ ਜਿਨ੍ਹਾਂ ਨੂੰ ਅਦਾਲਤਾਂ ਨੇ ਖਾੜਕੂਵਾਦ ਦੌਰਾਨ ਕੀਤੀਆਂ ਵਧੀਕੀਆਂ ਕਰਕੇ ਸਜ਼ਾਵਾਂ ਦਿੱਤੀਆਂ ਹੋਈਆਂ ਸੀ, ਉਹ ਉੱਥੇ ਸੀਗੇ। ਤੇ ਕਈਆਂ ਦੇ ਬਹੁਤ ਚਰਚੇ ਅਖਬਾਰਾਂ 'ਚ ਪਹਿਲਾਂ ਹੀ ਸੀ ਕਿ ਜਦੋਂ ਅਸੀਂ ਖਾਲਿਸਤਾਨੀ ਧਿਰਾਂ ਨਾਲ ਸੰਬੰਧਿਤ 25-30 ਜਾਣੇ ਇਕੱਠੇ ਗਏ, ਸਾਨੂੰ 9 ਨੰਬਰ ਹਾਤੇ ਦੇ ਵਿੱਚ ਅੰਮ੍ਰਿਤਸਰ ਜੇਲ੍ਹ 'ਚ ਬੰਦ ਕੀਤਾ। ਅਸੀਂ ਉੱਥੇ ਦੇਖਿਆ ਕਿ ਇੱਕ ਬੜਾ ਬਦਨਾਮ ਪੁਲਸੀਆ ਰਿਹਾ, ਤੇਗ ਬਹਾਦਰ ਉਹਦਾ ਨਾਂ ਸੀ, ਉਹ ਉੱਥੇ ਅੰਮ੍ਰਿਤ ਛਕੀ ਫਿਰੇ ਤੇ ਨੀਲੀ ਪੱਗ, ਚਿੱਟਾ ਕੁੜਤਾ ਪਜਾਮਾ ਪਾ ਕੇ ਆਪਦੇ ਆਪ ਨੂੰ ਬੜਾ ਦੇਖ ਕੇ ਦੂਜਾ ਬੰਦਾ ਇਹ ਸਮਝੇ ਵੀ ਬੜਾ ਤਾਂ ਸਹੀ ਸੋਚ ਵਾਲਾ ਇਨਸਾਨ ਹੈ। ਉਵੇਂ ਦੇ ਹੀ ਕੁਝ ਹੋਰ ਸੀ ਜਿਹੜੇ ਬੜਾ ਪਾਠ ਕਰਦੇ ਸੀ, ਬੜੀ ਬਾਣੀ ਪੜ੍ਹਦੇ ਸੀ। ਉਹਨਾਂ ਦੇ ਉਸ ਸਾਰੇ ਵਰਤੋਂ ਵਿਹਾਰ ਨੂੰ ਦੇਖ ਕੇ ਮਨ ਨੂੰ ਬੜੀ ਕੋਫਤ ਔਖ ਬੜੀ ਹੋਇਆ ਕਰੇ ਕਿ ਇਹ ਕਿੱਦਾਂ ਦੇ ਲੋਕ ਨੇ ਜਿਨ੍ਹਾਂ ਨੇ ਜ਼ੁਲਮ ਕਰਨ ਵੇਲੇ ਕੁਝ ਸੋਚਿਆ ਨਹੀਂ ਤੇ ਹੁਣ ਬੜੇ ਧਰਮੀ ਬਣ ਕੇ ਦਿਖਾਉਂਦੇ ਆ ਕਿ ਇਹ ਬਖਸ਼ੇ ਜਾਣਗੇ। ਇਵੇਂ ਹੀ ਮੇਰਾ ਆਪਦਾ ਖੁਦ ਦਾ CI ਸਟਾਫ ਲੁਧਿਆਣੇ ਦੇ ਵਿੱਚ ਇੱਕ ਅਫਸਰ ਨਾਲ ਬਾਹ ਪਿਆ। ਲੋਕ ਕਹਿਆ ਕਰਨ ਜੀ ਬੜੀ ਬਾਣੀ ਪੜ੍ਹਦਾ, ਬੜਾ ਧਰਮੀ ਕਰਨੀ ਆ, ਪਰ ਉਹਦਾ ਜਿਹੜਾ ਹਿਸਾਬ ਕਿਤਾਬ ਸੀ ਉਹ ਬਾਕੀਆਂ ਵਰਗਾ ਹੀ ਸੀ। ਕਈ ਇਹੋ ਜਿਹੇ ਉਸ ਦੌਰ ਦੇ ਵਿੱਚ ਅਫਸਰਾਂ ਦੇ ਨਾਂ ਪ੍ਰਚਲਿਤ ਹੋ ਗਏ ਕਿ ਫਲਾਨਾ
ਉਹਨਾਂ ਦੇ ਪੁੱਠੇ ਪੁੱਠੇ ਨਾਂ ਜਿਹੜੇ ਆ ਉਹ ਚੱਲ ਪਏ। ਉਹ ਖਾੜਕੂ ਬਾਦ ਦੌਰਾਨ ਜਿਹੜੀਆਂ ਆਦਤਾਂ ਪੁਲਿਸ ਨੂੰ ਪਾਈਆਂ, ਸਟੇਟ ਨੇ ਖੁੱਲ੍ਹ ਦਿੱਤੀ, ਜਿਹੜੀ ਰਵੈਰੋ ਨੇ ਬੁਲਟ ਬਾਰ ਬੁਲਟ ਦੀ ਗੱਲ ਕੀਤੀ, ਗੋਲੀ ਬਦਲੇ ਗੋਲੀ, ਉਦੋਂ ਤੋਂ ਪੰਜਾਬ ਦੇ ਵਿੱਚ KPS ਗਿੱਲ ਨੇ ਪੰਜਾਬ ਪੁਲਿਸ ਨੂੰ ਇੱਕ ਕਾਤਲ ਮਸ਼ੀਨ ਦੇ ਰੂਪ 'ਚ ਬਦਲ ਦਿੱਤਾ ਤੇ ਫਿਰ ਬਹਾਨੇ ਲੱਭ ਕੇ ਲੋਕਾਂ ਤੇ ਜ਼ੁਲਮ ਕਰਨ ਦੇ ਰਾਹ ਜਿਹੜੇ ਆ ਉਹ ਮਿਲ ਹੀ ਜਾਂਦੇ ਆ। ਸੋ ਬੀਤੇ ਦੌਰ ਦੇ ਉਹ ਸਾਰੇ ਜਿਹੜੇ ਇਹਨਾਂ ਅੰਦਰ ਪੈ ਚੁੱਕੇ ਆ ਨਾ ਰਿਵਾਜ ਪੁਲਿਸ ਦੇ, ਉਹ ਅੱਜ ਤੱਕ ਜਾਰੀ ਨੇ। ਸੋ ਜਦੋਂ ਵੀ ਕਿਸੇ ਘਟਨਾਕ੍ਰਮ ਦੇ ਬਾਰੇ ਹੁਣ ਪੜ੍ਹੀਦਾ ਸੁਣੀਦਾ, ਕਈ ਲੋਕ ਕਹਿਣਗੇ ਜੀ ਅਖਬਾਰ ਤੇ ਆਇਆ, ਦੇਖੋ ਜੀ ਆ ਕਿੱਡਾ ਖਤਰਨਾਕ ਖਾੜਕੂ ਫੜ ਲਿਆ ਜੀ, ਜਾਂ ਕੋਈ ਕਹੂਗਾ ਜੀ ਬਚਾ ਲਿਆ ਪੁਲਿਸ ਨੇ, ਨਹੀਂ ਤਾਂ ਦੇਖੋ ਕੀ ਕੁਝ ਹੋ ਜਾਣਾ ਸੀ। ਉਦੋਂ ਮਨ ਵਿੱਚ ਇਹ ਗੱਲ ਆਉਂਦੀ ਆ ਕਿ ਕੀ ਇਹ ਸੱਚ ਹੋਏਗਾ? ਇਹ ਸ਼ੰਕੇ ਸਾਡੇ ਮਨਾਂ 'ਚ ਕਿਉਂ ਆਏ? ਪੁਲਿਸ ਦੇ ਉੱਤੇ ਯਕੀਨ ਕਰਨਾ ਕਿਉਂ ਔਖਾ ਹੋ ਗਿਆ? ਪੁਲਿਸ ਦੇ ਦਾਅਵਿਆਂ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣ ਦੀ, ਕਿਉਂਕਿ ਜਦੋਂ ਵੀ ਪਿਛਲੇ ਦੌਰ ਦੇ ਵਿੱਚ ਪੁਲਿਸ ਨੇ ਕੋਈ ਕਹਾਣੀ ਅਖਬਾਰਾਂ 'ਚ ਦੱਸੀ, ਅਗਲੇ ਦਿਨ ਉਸ ਨੌਜਵਾਨ ਦੇ ਆਲੇ ਦੁਆਲੇ ਦੇ ਲੋਕਾਂ ਨੇ, ਮਾਪਿਆਂ ਨੇ ਜ਼ਰੂਰ ਉਸ ਕਹਾਣੀ ਨੂੰ ਕੱਟਿਆ ਕਿ ਇਹ ਝੂਠ ਬੋਲਦੇ ਆ, ਅਸਲ ਵਿੱਚ ਸਾਡਾ ਮੁੰਡਾ ਤਾਂ ਕਈ ਦਿਨ ਪਹਿਲਾਂ ਦਾ ਫੜਿਆ ਹੋਇਆ। ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ, ਸਾਡੇ ਮਿੱਤਰ ਅਰਵਿੰਦਰ ਸਿੰਘ ਹੋਣੀ, ਉਹਨਾਂ ਨੂੰ ਜੇਲ੍ਹ ਚਿੱਠੀਆਂ ਕਿਤਾਬ ਕਰਕੇ ਹੀ ਉਮਰ ਕੈਦ ਹੋ ਗਈ। ਤੇ ਮੈਨੂੰ ਕਈ ਵਾਰੀ ਇਸ ਗੱਲ ਦਾ ਖਦਸ਼ਾ ਰਹਿੰਦਾ ਕਿ ਜਦੋਂ ਵੀ ਸਾਡਾ ਵੀ ਕੋਈ ਹਿਸਾਬ ਕਿਤਾਬ ਇਹਨਾਂ ਨੇ ਬਣਾਉਣਾ ਹੋਇਆ, ਹੁਣ ਉਮਰ ਕੈਦ ਹੀ ਕਰਾਉਣਗੇ। ਸੋ ਜਿਹੜੇ ਇਸ ਮਾਹੌਲ ਦੇ ਵਿੱਚ ਅਸੀਂ ਜਿਉ ਰਹੇ ਹਾਂ, ਬੜੀ ਔਖ ਭਰੀ ਤੇ ਬੜੀ ਦਰਦਨਾਕ ਸਥਿਤੀ ਹੈ ਤੇ ਕਿਸੇ ਵੀ ਵੇਲੇ ਕੁਝ ਵੀ ਵਾਪਰ ਸਕਦਾ। ਜਿਵੇਂ ਮੌੜ ਮੰਡੀ ਬੰਬ ਕਾਂਡ ਦੀ ਆਪਾਂ ਗੱਲ ਕਰਦੇ ਆਂ, ਉਹੋ ਜਿਹਾ ਹੁਣ ਘਟਨਾਕ੍ਰਮ ਵੋਟਾਂ ਦੇ ਕਰਕੇ ਪਤਾ ਨਹੀਂ ਕਿੰਨੇ ਕੁ ਵਾਪਰ ਸਕਦੇ। ਕੋਈ ਗਰੰਟੀ, ਕੋਈ ਇਸ ਗੱਲ ਦੀ ਗੱਲ ਕਰਨੀ ਕਿ ਨਹੀਂ ਜੀ, ਪਤਾ ਨਹੀਂ ਕਿਹਦੀ ਖਬਰ ਆ ਜਾਣੀ ਆ ਕਿ ਜੀ ਫਲਾਨਾ ਹਥਿਆਰਾਂ ਨਾਲ ਫੜ ਲਿਆ, ਪਤਾ ਨਹੀਂ ਕਿਹਦੀ ਗੱਲ ਆ ਜਾਣੀ ਆ ਕਿ ਜੀ ਉਹ ਤਾਂ ਪਾਕਿਸਤਾਨ ਤੋਂ ਅਸਲਾ ਆਇਆ ਸੀ, ਉਹਦੇ ਕੋਲੇ ਤਾਂ ਫੜਿਆ। ਇਹ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਇਹਦਾ ਕੋਈ ਅੰਤ ਦੂਰ ਨੇੜੇ ਤੱਕ ਦਿਖਦਾ ਨਹੀਂ। ਤੇ ਜੇਕਰ ਕੋਈ ਕਹੇ ਵੀ ਇਹ ਸਾਰਾ ਕੁਝ ਸੱਚ ਵਾ, ਤਾਂ ਭਾਈ ਆ ਜਿਹੜਾ ਚੀਫ ਜਸਟਿਸ ਆਫ ਇੰਡੀਆ, ਉਹਨੇ ਵੀ ਕਹਿਤਾ। ਤੇ ਇੰਨਾ ਭਾਰੀ ਭਿਆਨਕ ਜਦੋਂ ਕੁੱਟ ਕਟਾਪਾ ਹੁੰਦਾ ਤੇ ਉਹ ਫਿਰ ਭਾਈ ਜਿਹੜਾ ਕੁਝ ਮਰਜ਼ੀ ਕਹਾ ਲੋ, ਬੰਦਾ ਮੰਨਣ ਨੂੰ ਤਿਆਰ ਹੋ ਜਾਂਦਾ। ਮੈਂ ਆਪਣੇ ਆਲੇ ਦੁਆਲੇ 'ਚ ਬੜੇ ਇਹੋ ਜਿਹੇ ਸੱਜਣ ਪਿਆਰਿਆਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਅਸੀਂ ਬੇਸ਼ੱਕ ਕੁਝ ਕੀਤਾ ਸੀ ਤੇ ਚਾਹੇ ਨਹੀਂ ਕੀਤਾ ਸੀ, ਪਰ ਮੰਨਣਾ ਪਿਆ ਕਿਉਂਕਿ ਇਹ ਤੋਂ ਬਗੈਰ ਕੋਈ ਰਾਹ ਨਹੀਂ ਸੀ ਰਿਹਾ। ਇੱਕ ਇਹੋ ਜਿਹਾ ਨਾਭੇ ਜੇਲ੍ਹ 'ਚ ਸੱਜਣ ਸੀ, ਜਦੋਂ ਤਰੀਕ ਤੇ ਆਉਣਾ ਤਾਂ ਉਹਦੀ ਸਿੰਘਣੀ ਨੇ ਚੁੱਪ ਕਰਕੇ ਉਹਦੇ ਕੋਲ ਖੜੇ ਰਹਿਣਾ, ਦੋਨਾਂ ਜਾਣਿਆਂ ਨੇ। ਗੱਲ ਚੱਲੀ, ਮੈਂ ਪੁੱਛਿਆ ਉਹਨੂੰ ਵੀ ਕੀ ਚੱਕਰ ਆ, ਤੁਸੀਂ ਯਾਰ ਗੱਲਬਾਤ ਨਹੀਂ ਕੋਈ ਕਰਦੇ ਕਰਾਉਂਦੇ। ਕਹਾਣੀ ਇਹ ਨਿਕਲੀ ਕਿ ਜਦੋਂ ਉਸ ਨੌਜਵਾਨ ਨੂੰ CIA ਸਟਾਫ ਦੇ ਵਿੱਚ ਨਿੱਤ ਮਾਰਦੇ ਕੁੱਟਦੇ ਸੀ, ਜਲੀਲ ਕਰਦੇ ਸੀ ਵੀ ਤੂੰ ਮੰਨ ਵੀ ਆ ਸਮਾਨ RDX ਤੇਰੀ ਆ, ਉਹ ਮੰਨਦਾ ਨਹੀਂ ਸੀ। ਸੱਚੀ ਗੱਲ ਸੀ, ਉਹ ਝੂਠ ਨਹੀਂ ਸੀ ਮੰਨਣਾ ਚਾਹੁੰਦਾ ਕਿਉਂਕਿ ਉਹਨੇ ਨਹੀਂ, ਉਹ ਚੀਜ਼ ਨਾਲ ਕੋਈ ਲਿੰਕ ਸੀ। ਅਖੀਰ ਉਹਨੂੰ ਕਹਿੰਦੇ ਵੀ ਤੇਰੀ ਅਸੀਂ ਘਰਵਾਲੀ ਨੂੰ ਇੱਥੇ ਲਿਆਵਾਂਗੇ, ਆਹ ਕਰਾਂਗੇ ਉਹ ਕਰਾਂਗੇ। ਹੁਣ ਉਹ ਬੰਦਾ CIA ਸਟਾਫ ਦੇ ਵਿੱਚ ਸੀ, ਉਹਨੂੰ ਇਹ ਕਿਹਾ ਕਿ ਤੇਰੀ ਘਰਵਾਲੀ ਲੈ ਆਂਦੀ ਆ। ਹੁਣ ਉਹਨੂੰ ਲੱਗਿਆ ਕਿ ਹੁਣ ਲੈ ਆਂਦੀ ਆ ਤੇ ਮੇਰੇ ਸਾਹਮਣੇ ਉਹਦੇ ਨਾਲ ਬਦਸਲੂਕੀ ਕਰਨਗੇ। ਉਹਨੇ ਉੱਥੇ ਕਿਹਾ ਕਿ ਜਿਹੜਾ ਕੁਝ ਕਹਾਉਣਾ ਚਾਹੁੰਦੇ ਹੋ ਮੇਰੇ ਤੋਂ ਕਹਾ ਲਓ, ਜਿੱਥੇ ਮੇਰੇ ਤੋਂ ਸਾਈਨ ਕਰਾਉਣੇ ਆ ਕਰਵਾ ਲਓ, ਪਰ ਮੈਨੂੰ ਮੇਰੀ ਘਰਵਾਲੀ ਨੂੰ ਕੁਝ ਨਾ ਕਹੋ। ਹੁਣ ਉਸ ਬੰਦੇ ਦੇ ਬਾਰੇ ਸਾਡੇ ਇੱਥੇ ਜਿਹੜੇ ਲੋਕ ਅਖਬਾਰਾਂ ਦੇ ਪੜ੍ਹ ਕੇ ਜਾਂ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਪੁਲਿਸ ਅਫਸਰਾਂ ਦੇ ਦਾਅਵੇ ਦੇਖ ਕੇ ਫੜਫੂਲੀਆਂ ਮਾਰਦੇ ਆ ਵੀ ਅਖਬਾਰ ਤੇ ਆਇਆ ਜੀ, ਅਸੀਂ ਅਖਬਾਰ ਤੇ ਪੜ੍ਹਿਆ ਜੀ, ਜਾਂ ਜਿਹੜੇ ਕਹਿੰਦੇ ਆ ਜੀ ਅਸੀਂ ਟੈਲੀਵਿਜ਼ਨ ਤੇ ਅਫਸਰ ਨੂੰ ਸੁਣਿਆ ਕਹਿੰਦੇ ਨੂੰ ਕਿ ਇਹਨੇ ਆਹ ਕੰਮ ਕੀਤਾ। ਮੈਂ ਉਹਨਾਂ ਸਾਰੇ ਭੱਦਰ ਪੁਰਸ਼ਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜੇ ਮਿਲੇ ਹੋਵੋ ਤਾਂ ਤੁਹਾਨੂੰ ਪਤਾ ਲੱਗੇ ਕਿ ਇਹ ਪੁਲਿਸ ਦੇ ਦਾਅਵੇ ਕਿੰਨੇ ਕੁ ਸੱਚੇ ਆ। ਜਿਹੜਾ ਅਖਬਾਰ ਤੇ ਛਪਿਆ ਕਰਦੇ ਰਹਿੰਦੇ ਆ, ਇਹ ਕੀ ਕਹਾਣੀ ਹੁੰਦੀ ਹੈ ਇਹਦੇ ਪਿੱਛੇ। ਸੋ ਜਿਹੜਾ
ਅੱਜ ਦਾ ਵੀ ਮਾਹੌਲ ਆ ਉਹਦੇ ਵਿੱਚ ਵੀ ਜਿਹੜੀ ਸਟੇਟ ਮਸ਼ੀਨਰੀ ਆ ਉਹ ਕੁਝ ਵੀ ਕਰ ਸਕਦੀ ਹੈ। ਵਾਰਦਾਤਾਂ ਆਪਦੇ ਟਾਊਟਾਂ ਕੈਟਾਂ ਤੋਂ ਕਰਵਾ ਕੇ ਕਿਸੇ ਲਹਿਰ ਨੂੰ ਬਦਨਾਮ ਕਰਨਾ ਉਹ ਸੌਖੀ ਜੀ ਗੱਲ ਹੈ। ਇੱਥੇ ਜਿਹੜਾ ਕਹਿੰਦੇ ਆ ਜੀ ਪਾਕਿਸਤਾਨ ਤੋਂ ਸਮਾਨ ਮੰਗਾ ਲਿਆ, ਫਲਾਣੇ ਮੁਲਕ ਤੋਂ ਸਮਾਨ ਆ ਗਿਆ, ਖਾੜਕੂਆਂ ਨੇ ਐ ਕਰਤਾ ਉਹ ਕਰਤਾ, ਇਹੋ ਜਿਹੇ ਆਪਰੇਸ਼ਨ ਆ ਪਿੱਛੇ ਜੇ ਇੱਕ SSP ਸੀ, ਉਹ ਜਦੋਂ ਆ ਪਠਾਨਕੋਟ ਵਾਲਾ ਕਾਂਡ ਹੋਇਆ ਉਦੋਂ ਚਰਚਾ 'ਚ ਸਾਰੀ ਗੱਲ ਆਈ ਸੀ। ਉਹਦੇ ਬਾਰੇ ਸਾਰਿਆਂ ਨੂੰ ਹੀ ਹੁਣ ਪਤਾ ਕਿ ਕਿਵੇਂ ਉਹ ਆਪਦੀ ਗੱਡੀ ਦੇ ਵਿੱਚ ਬਿਠਾ ਕੇ ਉਹਨਾਂ ਬੰਦਿਆਂ ਨੂੰ ਲਿਆਇਆ ਸੀ ਜਿਨ੍ਹਾਂ ਨੇ ਬਾਅਦ ਵਿੱਚ ਖੂਨ ਖਰਾਬੇ ਵਾਲੀ ਵਾਰਦਾਤ ਕੀਤੀ। ਪਰ ਉਹਨੂੰ ਜਦੋਂ ਬਿਠਾਇਆ ਸੀ ਉਸ ਟਾਈਮ ਸ਼ਾਇਦ ਇਹ ਸੀ ਵੀ ਨਸ਼ੇ ਨੁਸ਼ੇ ਵਾਲੇ ਸਮਗਲਰ ਨੇ, ਮੈਂ ਇਹਨਾਂ ਦੀ ਢੋਟ ਬਾਈ ਪਹਿਲਾਂ ਵੀ ਕਰਦਾ ਹੁਣ ਤੇ ਹੋਰ ਪਤਾ ਨਹੀਂ ਕਿੰਨੇ ਕੁ ਕਰਦੇ ਹੋਣੇ। ਆ ਕੱਲ ਪਰਸੋਂ ਇੱਕ ਲੁਧਿਆਣੇ ਪੁਲਿਸ ਅਫਸਰ ਫੜਿਆ ਜਿਹਦੇ ਕੋਲੋਂ ਪਤਾ ਨਹੀਂ ਕਿੰਨੇ ਕੁਇੰਟਲ ਭੁੱਕੀ ਕਹਿੰਦੇ ਆ ਫੜੀ ਗਈ, ਕੋਈ ਕਹਿੰਦਾ ਫੀਮ ਫੜੀ ਗਈ। ਹੁਣ ਜੇਕਰ ਇਸ ਖਿੱਤੇ ਦੇ ਵਿੱਚ ਪੁਲਿਸ ਅਫਸਰਾਂ ਦਾ ਇਹੋ ਜਿਹਾ ਹਾਲ ਆ ਤੇ ਪੁਲਿਸ ਅਫਸਰ ਏਜੰਸੀਆਂ ਰਲ ਮਿਲ ਕੇ ਇੱਕ ਟੈਰਰਫੁੱਲ ਮਾਹੌਲ ਤਿਆਰ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਕਿਸੇ ਨੂੰ ਵੀ ਫਰੇਮ ਅਪ ਕੀਤਾ ਜਾ ਸਕਦਾ, ਕੋਈ ਵੀ ਕਹਾਣੀ ਕਿਸੇ ਵੀ ਸਿੱਖ ਬਾਰੇ ਘੜ ਕੇ ਪੇਸ਼ ਕੀਤੀ ਜਾ ਸਕਦੀ ਹੈ। ਤੇ ਹੋਰ ਤਾਂ ਹੋਰ ਭਾਈ ਖਾਲੜੇ ਵਰਗੇ ਜਿਨ੍ਹਾਂ ਦਾ ਕੁਝ ਅਤਾ ਪਤਾ ਹੀ ਨਹੀਂ ਲੱਗਿਆ ਤੇ ਜਿਹੜੇ ਉਹਨਾਂ ਨੇ ਕੇਸ ਜ਼ਾਹਿਰ ਕੀਤੇ ਸੀ ਅਣਪਛਾਤੀਆਂ ਲਾਸ਼ਾਂ ਵਾਲੇ, ਉਹਦੇ ਵਿੱਚ ਭਾਰਤੀ ਸਿਸਟਮ ਇਹ ਤਾਂ ਮੰਨਣ ਨੂੰ ਤਿਆਰ ਆ ਕਿ ਬੰਦੇ ਮਾਰੇ ਗਏ ਆ, ਚਲੋ ਅਸੀਂ ਉਹਦੇ ਬਦਲੇ ਤੁਹਾਨੂੰ ਮੁਆਵਜ਼ਾ ਦੇਣ ਨੂੰ ਤਿਆਰ ਆ, ਚੱਕੋ ਇੰਨੇ ਪੈਸੇ ਲੈ ਜਾਓ। ਉਹ ਪੌਣੇ 2-2 ਲੱਖ ਸ਼ਾਇਦ ਦਿੱਤਾ, ਉਹ ਪੈਸੇ ਤਾਂ ਦੇਣ ਨੂੰ ਤਿਆਰ ਆ, ਪਰ ਉਹ ਬੰਦੇ ਕਿਹਨੇ ਗਾਇਬ ਕੀਤੇ, ਉਹ ਬੰਦੇ ਕਿੱਥੇ ਨੇ, ਉਹ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ, ਇਹ ਸਾਰੀ ਗੱਲ ਉੱਤੇ ਇਹ ਮੁਲਕ ਪੂਰੀ ਤਰ੍ਹਾਂ ਖਾਮੋਸ਼ ਹੈ। ਇਹ ਤਾਂ ਗੱਲ ਆਪਦੀ ਥਾਂ ਤੇ ਆ, ਪਰ ਅਗਲੀ ਗੱਲ ਨਵੰਬਰ 84 ਦੇ ਕਤਲੇਆਮ ਬਾਰੇ ਹੈ। ਸ਼ਰੇਆਮ ਲੋਕ ਐਫੀਡੇਵਿਟ ਦਿੰਦੇ ਆ ਕਿ ਫਲਾਣੇ ਬੰਦੇ ਆਏ ਸੀ ਸਾਡੇ ਘਰ, ਉਦੋਂ ਇਸ ਤਰ੍ਹਾਂ ਆਇਆ ਹੋਇਆ, ਪਰ ਕੋਈ ਕਾਰਵਾਈ ਨਹੀਂ। ਜੇਕਰ ਕਿਸੇ ਸਿੱਖ ਦੇ ਖਿਲਾਫ ਕੋਈ ਗੱਲ ਹੋਵੇ ਤਾਂ ਸਕਿੰਟ ਲਾਉਂਦੇ ਆ। ਜਿਵੇਂ ਅੱਜ ਦੀ ਗੱਲ ਹੀ ਆ, ਅੱਜ ਕੁਝ ਹਿੰਦੂ ਕੱਟੜਪੰਥੀਆਂ ਨੇ ਵੈਦਿਆ ਦੀ ਫੋਟੋ ਲਾ ਕੇ ਉਹਦਾ ਦਿਨ ਮਨਾਇਆ ਤੇ ਬੜੇ ਮਾੜੇ ਚੰਗੇ ਸ਼ਬਦ ਸਿੱਖ ਆਗੂਆਂ ਦੇ ਬਾਰੇ, ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਵੀ ਕਹੇ। ਗੱਲ ਇਹ ਆ ਕਿ ਅੱਜ ਉਹ ਦਿਨ ਹੈ ਜਦੋਂ ਸਾਡੀ ਕੌਮ ਦੇ ਹੀਰੋ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਜਿਹੜੇ ਸਾਡੇ ਭਰਾ ਸੀ, ਉਹਨਾਂ ਸਾਰਿਆਂ ਦਾ ਸੁਪਨਾ ਸਾਕਾਰ ਹੋਇਆ। ਅੱਜ ਦੇ ਦਿਨ ਪੂਨੇ ਦੇ ਵਿੱਚ ਭਾਰਤੀ ਫੌਜਾਂ ਦਾ ਜਰਨੈਲ ਵੈਦਿਆ ਜਿਹੜਾ ਸੀ ਉਹਦਾ ਸੋਧਾ ਲੱਗਿਆ ਸੀ ਤੇ ਸੋਧਾ ਲਾਉਣ ਵਾਲੇ ਗੁਰਸਿੱਖ ਪਿਆਰੇ, ਉਹਨਾਂ ਨੂੰ ਇਸ ਕਰਮ ਦਾ ਇੰਨਾ ਗਰੂਰ, ਇੰਨਾ ਫਖਰ, ਇੰਨਾ ਮਾਣ ਸੀ, ਇੰਨਾ ਸਤਿਕਾਰ ਸੀ। ਉਹਨਾਂ ਨੇ ਜੱਜ ਵੀ ਕਹਿੰਦਾ ਰਿਹਾ ਵੀ ਤੁਸੀਂ ਜੇ ਰਹਿਣ ਦਿਓ, ਕਹਿੰਦੇ ਨਹੀਂ ਅਸੀਂ ਇਹ ਕਵਾਲ ਕਰਨਾ ਕਿ ਅਸੀਂ ਇਹ ਮਾਰਿਆ। ਔਰ ਇੰਨਾ ਫਖਰ ਨਾਲ ਇਹ ਗੱਲ ਉਹਨਾਂ ਨੇ ਅਦਾਲਤ ਵਿੱਚ ਕਹੀ ਕਿ ਜੱਜ ਦਾ ਜਿਹੜਾ ਸੀ ਦਿਲ ਉਹ ਰੋਂਦਾ ਸੀ, ਜੱਜ ਅੱਖਾਂ ਭਰ ਆਉਂਦਾ ਸੀ। ਹੁਣ ਜਿਨ੍ਹਾਂ ਨੇ ਠੋਕਿਆ ਉਹ ਤਾਂ ਇੰਨਾ ਵਧੀਆ, ਇੰਨਾ ਚੰਗਾ, ਇੰਨਾ ਗੁੱਡ ਬਿਹੇਵ ਤੇ ਜੱਜ ਵੀ ਰੋਂਦੇ। ਤੇ ਇੱਥੇ ਪੰਜਾਬ ਦੇ ਵਿੱਚ ਆ ਨਵੇਂ ਗੋਲ ਗੱਪਿਆਂ ਦੀਆਂ ਰੇਹੜੀਆਂ ਲਾਉਂਦੇ ਉੱਠ ਕੇ ਖੜ ਗਏ, ਕਹਿੰਦੇ ਜੀ ਅਸੀਂ ਤਾਂ ਵੈਦਿਆ ਦਾ ਦਿਨ ਮਨਾਉਣਾ। ਬੜੇ ਲੋਕ ਨੇ ਸਾਨੂੰ ਮੱਤਾਂ ਦੇਣ ਵਾਲੇ ਆਖੇ ਜੀ ਹਿੰਦੂ ਸਿੱਖ ਏਕਤਾ ਰੱਖਣੀ ਹੈ, ਪਰ ਅਸੀਂ ਕਿਸੇ ਹਿੰਦੂ ਲੀਡਰ ਦਾ ਬਿਆਨ ਨਹੀਂ ਪੜ੍ਹਿਆ ਸੁਣਿਆ ਜਿਨ੍ਹਾਂ ਨੇ ਕਿਹਾ ਹੋਵੇ ਕਿ ਇਹੋ ਜਿਹੇ ਲੋਕ ਜਿਹੜੇ ਪੰਜਾਬ ਨੂੰ ਪਹਿਲਾਂ ਵੀ ਲਾਂਬੂ ਲਾਉਣ ਦਾ ਕਾਰਨ ਬਣੇ ਸੀ, ਜਿਨ੍ਹਾਂ ਨੇ ਪੰਜਾਬ ਦੀ ਬੋਲੀ, ਧਰਮ ਅਤੇ ਸੱਭਿਆਚਾਰ ਦੇ ਖਿਲਾਫ ਰੱਜ ਕੇ ਕੁਝੀਆਂ ਹਰਕਤਾਂ ਕੀਤੀਆਂ ਤੇ ਜਿਹਦੇ ਨਤੀਜੇ ਵਜੋਂ
ਪੰਜਾਬ 'ਚ ਫਿਰਕੂ ਜ਼ਹਿਰ ਜਿਹੜੀ ਆ ਉਹ ਘੁਲੀ ਤੇ ਨਤੀਜਾ ਆਪਣੇ ਸਾਹਮਣੇ ਹੈ। ਗੱਲ ਖਾਲਿਸਤਾਨ ਤੱਕ ਗਈ। ਸਿੱਖ ਤਾਂ 1947 ਮੌਕੇ ਆਪਣਾ ਸਾਰਾ ਕੁਝ ਤਿਆਗ ਕੇ ਭਾਰਤ ਨਾਲ ਰਹਿਣ ਲਈ ਆਏ ਸੀ। ਉਹ ਤਾਂ ਇਸ ਮੁਲਕ ਨੇ ਸੋਚਣਾ ਸੀਗਾ ਕਿ ਅਸੀਂ ਇਹੋ ਜਿਹਾ ਮਾਹੌਲ ਬਣਾਈਏ ਕਿ ਹਰੇਕ ਸਿੱਖ ਕਵੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ 1947 ਵਿੱਚ ਹੀ ਅਜੇ ਤਾਂ ਕੁਝ ਹੀ ਦਿਨ ਬੀਤੇ ਸੀ ਜਦੋਂ ਹਿੰਦੂ ਕੱਟੜਪੰਥੀਆਂ ਨੇ ਸਿੱਖਾਂ ਨੂੰ ਇਹ ਜਤਾਉਣਾ ਸ਼ੁਰੂ ਕਰਤਾ ਕਿ ਆਪਾਂ ਸਿੱਖਾਂ ਦੇ ਧਰਮ ਨੂੰ, ਸਿੱਖਾਂ ਦੀ ਬੋਲੀ ਨੂੰ, ਸਿੱਖ ਕੌਮ ਨੂੰ ਮਲੀਆ ਮੇਟ ਕਰਨਾ। ਸੋ ਉਸ ਦਿਨ ਤੋਂ ਲਗਾਤਾਰ ਇਹੋ ਜਿਹੇ ਯਤਨ, ਇਹੋ ਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਤੇ ਉਹ ਕੋਸ਼ਿਸ਼ਾਂ, ਉਹ ਸਾਜ਼ਿਸ਼ਾਂ ਦਾ ਵਿਰੋਧ ਖਾਲਸਾ ਪੰਥ ਲਾਜ਼ਮੀ ਕਰੇਗਾ, ਕਰਦਾ ਰਿਹਾ, ਅੱਗੇ ਵੀ ਕਰਾਂਗੇ। ਉਹ ਇਸ ਸਾਰੇ ਕਾਸੇ ਦੇ ਵਿੱਚ ਸਭ ਤੋਂ ਨਿਕੰਮਾ ਰੋਲ ਪੰਜਾਬ ਦੀ ਧਰਤੀ ਦਾ ਖਾਣ ਵਾਲੇ, ਪੰਜਾਬ ਦਾ ਪੀਣ ਵਾਲੇ, ਪੰਜਾਬ ਦੇ ਸਿਰ ਤੋਂ ਨਿਆਣੇ ਪਾਲਣ ਵਾਲੇ ਉਹਨਾਂ ਹਿੰਦੂ ਭਾਈਚਾਰੇ ਵਾਲਿਆਂ ਦਾ ਹੈ ਜਿਨ੍ਹਾਂ ਨੇ ਕਦੇ ਵੀ ਹੱਕ ਸੱਚ ਦੀ ਗੱਲ ਨਹੀਂ ਕੀਤੀ। ਇਹ ਉਹ ਲੋਕ ਨੇ ਜਿਨ੍ਹਾਂ ਨੇ ਲਿਖਾਇਆ ਕਿ ਸਾਡੀ ਬੋਲੀ ਜਿਹੜੀ ਆ, ਬੇਸ਼ੱਕ ਅਸੀਂ ਹਿੰਦੀ ਬੋਲੀ ਨਹੀਂ ਕਦੇ, ਪਰ ਲਿਖਿਆ ਇਹ ਜਾਵੇ ਕਿ ਅਸੀਂ ਜੀ ਹਿੰਦੀ ਬੋਲਦੇ। ਉਹ ਜਿਹੜਾ ਫਾਰਮ ਭਰਨ ਵਾਲਾ ਸੀ ਉਹ ਚੰਗਾ ਹੈਰਾਨ ਹੋਇਆ ਕਰੇ ਵੀ ਚੰਗੀ ਭਲੀ ਪੰਜਾਬੀ ਬੋਲਦੇ ਆ, ਕਹਿੰਦੇ ਆ ਸਾਡੀ ਬੋਲੀ ਹਿੰਦੀ ਲਿਖੋ। ਸੋ ਜਿਨ੍ਹਾਂ ਨੇ ਆਪਦੀ ਮਾਂ ਬੋਲੀ ਤੋਂ ਇਨਕਾਰੀ ਹੋ ਕੇ ਪੰਜਾਬ ਦੀ ਧਰਤੀ ਨਾਲ ਵੈਰ ਪਾ ਲਿਆ, ਆਪਦੀ ਮਾਂ ਭੂਮੀ ਦੇ ਖਿਲਾਫ ਭੁਗਤੇ ਤੇ ਪੰਜਾਬ ਦੀ ਧਰਤੀ ਦਾ ਆ ਜਿਹੜਾ ਹਾਲ ਹੋਇਆ ਉਹ ਇਹਨਾਂ ਪੰਜਾਬੀ ਹਿੰਦੂਆਂ ਕਰਕੇ। ਜਦੋਂ ਦਿੱਲੀ ਨੇ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕੀਤਾ, ਪੰਜਾਬ ਦੇ ਲੋਕਾਂ ਦਾ ਘਾਣ ਕੀਤਾ, ਇਹ ਪੰਜਾਬੀ ਹਿੰਦੂ ਜਿਹੜਾ ਇਹਦਾ ਰੋਲ ਬਹੁਤ ਖਤਰਨਾਕ ਤੇ ਮਾੜਾ ਰਿਹਾ। ਤੇ ਅੱਜ ਜਦੋਂ ਐਡਾ ਵੱਡਾ ਖੂਨ ਖਰਾਬੇ ਵਾਲਾ ਦੌਰ ਲੰਘ ਕੇ ਗਿਆ ਤੇ ਖਾਲਿਸਤਾਨ ਦਾ ਸੰਘਰਸ਼ ਸਿਖਰਾਂ ਛੋਹ ਕੇ ਅੱਜ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਚੱਲ ਰਹੀ ਆ, ਅੱਜ ਦੇ ਦੌਰ ਵਿੱਚ ਵੀ ਇਹ ਪੂਰੇ ਲਾਂਬੂ ਲਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰਦੇ ਨੇ ਕਿ ਕਿਸੇ ਤਰੀਕੇ ਨਾਲ ਫਿਰਕੂ ਜਿਹੜੀ ਜ਼ਹਿਰ ਆ ਉਹ ਹੋਰ ਵਧੇ ਫੁੱਲੇ। ਇੱਕ ਪਾਸੇ ਸਿੱਖ ਭਾਈਚਾਰਾ ਜਿਹੜਾ ਪੂਰਾ ਜ਼ੋਰ ਲਾ ਕੇ ਇਹ ਦਰਸਾਉਣ ਤੇ ਤੁਲਿਆ ਹੋਇਆ ਹੈ ਕਿ ਸਾਡਾ ਹਿੰਦੂ ਧਰਮ ਨਾਲ ਜਾਂ ਹਿੰਦੂ ਲੋਕਾਂ ਨਾਲ ਬੈਰ ਨਹੀਂ, ਅਸੀਂ ਕਿਸੇ ਨੂੰ ਇਸ ਕਰਕੇ ਨਫ਼ਰਤ ਨਹੀਂ ਕਰਦੇ ਕਿ ਹਿੰਦੂ ਆ ਜਾਂ ਹਿੰਦੂਆਂ ਦੇ ਘਰ ਜੰਮੇ ਆ। ਸਾਡਾ ਵੈਰੀ ਉਹ ਆ ਜਿਹੜਾ ਸਾਡੇ ਧਰਮ ਦਾ, ਸਾਡੇ ਲੋਕਾਂ ਦਾ ਨੁਕਸਾਨ ਕਰੇ। ਅਸੀਂ ਹਰੇਕ ਹਿੰਦੂ ਦੇ ਦੁਸ਼ਮਣ ਨਹੀਂ ਹੈਗੇ, ਪਰ ਇਹ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਧਰਤੀ ਉੱਤੇ ਹਿੰਦੂ ਅਤੇ ਸਿੱਖਾਂ ਦੇ ਉਵੇਂ ਦੰਗੇ, ਉਵੇਂ ਕਤਲੇਆਮ ਹੋਵੇ ਜਿਵੇਂ ਮੁਸਲਮਾਨਾਂ ਅਤੇ ਹਿੰਦੂਆਂ ਦੇ ਪੰਜਾਬ ਤੋਂ ਬਾਹਰ ਅਕਸਰ ਦੰਗਿਆਂ ਦੀਆਂ ਖਬਰਾਂ ਆਉਂਦੀਆਂ ਨੇ। ਹੁਣ ਉਹੋ ਜਿਹਾ ਮਾਹੌਲ ਸਿਰਜਾਉਣ ਦੇ ਲਈ ਜੋ ਕੁਝ ਹੋ ਰਿਹਾ ਉਹਦੇ ਵਿੱਚ ਆ ਜਿਹੜੀਆਂ ਖੇਡਾਂ ਦੂਜੀਆਂ ਚੱਲ ਰਹੀਆਂ ਨੇ ਕਿ ਜੀ ਬੰਬ ਧਮਾਕਾ ਹੋ ਗਿਆ, ਅਸਲੇ ਵਾਲੇ ਬੰਦੇ ਫੜ ਲਏ, ਪਾਕਿਸਤਾਨ ਤੋਂ ਡਰੋਨ ਆ ਗਿਆ, ਇਹ ਸਾਰੀਆਂ ਚੀਜ਼ਾਂ ਵੀ ਉਸੇ ਖੇਡ ਦਾ ਹਿੱਸਾ ਨੇ। ਸੋ ਪੰਜਾਬ ਦੀ ਧਰਤੀ ਉੱਤੇ ਰਹਿਣਾ ਦਿਨੋਂ ਦਿਨ ਔਖਾ ਕੀਤਾ ਜਾ ਰਿਹਾ। ਹਰੇਕ ਬੰਦੇ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾ ਰਹੀ ਆ ਕਿ ਜੇ ਤੂੰ ਬਚਣਾ ਤਾਂ ਇੱਥੋਂ ਭੱਜ ਜਾ। ਪੰਜਾਬ ਬਾਰੇ ਇਹ ਬਣਾਇਆ ਜਾ ਰਿਹਾ ਕਿ ਇਹ ਤਾਂ ਨਰਕ ਵਰਗੀ ਧਰਤੀ ਆ। ਪੰਜਾਬ ਦੇ ਲੋਕਾਂ ਨੂੰ ਦਿਨੋਂ ਦਿਨ ਕਸ਼ਟ ਵਾਲੀ, ਦਿਨੋਂ ਦਿਨ ਸੰਤਾਪ ਵਾਲੀ, ਦਿਨੋਂ ਦਿਨ ਹੋਰ ਔਖ ਵਾਲੀ ਜਿਹੜੀ ਆ ਜ਼ਿੰਦਗੀ ਉਹ ਜਿਉਣੀ ਪੈ ਰਹੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਆਪਣੇ ਭਾਈਚਾਰੇ ਨੂੰ ਇਹ ਅਪੀਲ ਕਰਦਾ ਕਿ ਸਾਡੇ ਵਿੱਚ ਬੜੀਆਂ ਸਮੱਸਿਆਵਾਂ ਨੇ, ਪਰ ਸਾਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਕਿਹੜੀਆਂ ਸਮੱਸਿਆਵਾਂ ਨੂੰ ਐਡਰੈਸ ਕਰਨਾ ਚਾਹੀਦਾ ਇਹ ਸਾਨੂੰ ਬਿਆਨਤ ਕਰਨੀ ਪੈਣੀ। ਅਸੀਂ ਸਾਰੇ ਪਾਸਿਓਂ ਬੁਰੀ ਤਰ੍ਹਾਂ ਘਿਰ ਗਏ ਆ ਤੇ ਸਾਡਾ ਜਿਹੜਾ ਨੌਜਵਾਨ ਤਬਕਾ ਅਸੀਂ ਉਹਨੂੰ ਕੋਸਦੇ ਰਹਿੰਦੇ ਆ। ਅਸੀਂ ਹੋਰ ਬੜੇ ਪਾਸਿਆਂ ਤੋਂ ਕਹਿੰਦੇ ਆ ਕਿ ਆਹ ਹੋ ਜੇ, ਆਹ ਹੋ ਗਿਆ, ਪਰ ਸਾਨੂੰ ਇਹ ਮੰਨਣਾ ਚਾਹੀਦਾ ਕਿ ਤੰਦ ਨਹੀਂ ਹੁਣ ਪੂਰੀ ਪਾਣੀ ਉਲਝ ਚੁੱਕੀ ਆ। ਤਾਂ ਇਹਦੇ ਹੱਲ ਲਈ, ਇਸ ਗੱਲ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਸਾਨੂੰ ਵੱਡੇ ਉਪਰਾਲੇ ਕਰਨੇ ਪੈਣਗੇ।
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਇੰਨੇ ਜੋਗਾ ਇੰਨੀ ਸਮਰੱਥਾ ਬਖਸ਼ਣ ਸੱਚੇ ਪਾਤਸ਼ਾਹ ਕਿ ਅਸੀਂ ਇਸ ਸਾਰੇ ਖਲਜਗਣ ਵਿੱਚੋਂ ਸੁਰਖਰੂ ਹੋ ਕੇ ਨਿਕਲ ਸਕੀਏ, ਕਿਉਂਕਿ ਦਿਲ ਛੱਡ ਕੇ ਢੇਰੀ ਢਾਹ ਕੇ ਟਾਈਮ ਨਹੀਂ ਲੰਘਦਾ। ਇਦੋਂ ਪਹਿਲਾਂ ਵੀ ਇਤਿਹਾਸ ਵਿੱਚ ਬੜੇ ਸਾਡੇ ਉੱਤੇ ਭਿਆਨਕ ਸੰਕਟ ਆਏ, ਐਡੇ ਐਡੇ ਖਤਰਨਾਕ ਦੌਰ ਜਿਹੜੇ ਆ ਹੰਢਾਏ ਆ। ਇਹ ਦੌਰ ਵੀ ਇੱਕ ਨਾ ਇੱਕ ਦਿਨ ਲੰਘ ਜਾਣਾ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ, ਫਤਿਹ ਅੱਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।